ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ। ਉਹਨਾਂ ਤੋਂ ਪੁੱਛਾਂਗੇ ਕਿ ਕੀ ਉਥਲ ਪੁਥਲ ਹੋ ਰਹੀ ਆ, ਕੀ ਪੰਜਾਬ ਦਾ ਹਾਲ ਆ, ਭਾਰਤ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਕ੍ਰਿਸ਼ਨ ਧਨੋਤਾ ਜੀ ਅਜੂਬਾ ਸਿਟੀ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇ, ਜਿਨ੍ਹਾਂ ਦਾ ਫੋਨ ਨੰਬਰ 4082722500। ਬਚਿੱਤਰ ਸਿੰਘ ਜੀ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਤੇ ਮਨਜੀਤ ਕੌਰ ਜੀ ਤੱਖਰ ਮੋਡੈਸਟੋ, ਜਸਪਾਲ ਸਿੰਘ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਟਰਲਿਕ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ, ਸਟੋਨ ਸਰਕਲ ਪਾਰਕ ਵਾਲੇ ਸੀਨੀਅਰਸ ਬੇਕਰਸਫੀਲਡ ਤੋਂ, GN ਲੂਬ ਐਂਡ ਟਰੱਕ ਵਾਸ਼ ਵਾਲੇ ਜਿਨ੍ਹਾਂ ਤੋਂ ਤੁਸੀਂ ਆਇਲ ਚੇਂਜ ਵੀ ਕਰਵਾ ਸਕਦੇ, ਏਅਰ ਬ੍ਰੇਕ ਦਾ ਕੰਮ ਵੀ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਲੈ ਸਕਦੇ ਆ। ਇਹਨਾਂ ਦੀਆਂ ਦੋ ਲੋਕੇਸ਼ਨਾਂ ਸੈਂਟਾ ਨੇਲਾ ਤੇ ਮਡੇਰਾ ਦੇ ਵਿੱਚ, ਤੇ ਇਹਨਾਂ ਨੂੰ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ। ਹੋਰ ਇਨਫੋਰਮੇਸ਼ਨ 2092771013। ਤੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਜੀ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਤੇ ਜੀ ਵੱਧਦੇ ਹਾਂ ਆਪਣੀਆਂ ਖਬਰਾਂ ਵੱਲ। ਸਭ ਤੋਂ ਪਹਿਲਾਂ ਆਪਾਂ ਮੋਦੀ ਦਾ ਵਿਕਾਸ ਆ ਜਿਹੜਾ ਜੀ, ਵਿਕਾਸ ਹਜੇ ਜਵਾਨ ਹੋਇਆ ਨਹੀਂ, ਮੈਨੂੰ ਲੱਗਦਾ ਲੰਗੜਾ ਕੇ ਤੁਰਦਾ ਆ, ਤੇ ਦਰ ਜਿਹੜੀ ਆ ਉਹ ਘੱਟ ਰਹਿਣ ਦਾ ਅਨੁਮਾਨ ਆ। ਇਹ ਵਿਕਾਸ ਪਹਿਲਾਂ ਕਹਿੰਦੇ ਸੀ ਕਿ ਪਗਲਾ ਗਿਆ, ਕਾਂਗਰਸ ਵਾਲੇ ਕਹਿੰਦੇ ਸੀ, ਪਰ ਹੁਣ ਲੋਕੀ ਕਹਿੰਦੇ ਆ ਕਿ ਲੰਗੜਾ ਗਿਆ ਜੀ। ਔਰ ਇਹ ਲੰਗੜਾ ਕਿੰਨਾ ਦੇਰ ਚੱਲ ਕੇ ਸਫ਼ਰ ਤੈਅ ਕਰਦਾ ਲੰਗੜਾ ਕੇ, ਉਹ ਹੁਣ ਦੇਖਣਾ ਪਊਗਾ। ਵੈਸੇ ਜਿਹੜਾ ਅਨੁਮਾਨ ਲਾਇਆ ਵਾ CSO ਨੇ, ਜਿਹਨੂੰ ਆਪਾਂ ਸੈਂਟਰਲ ਸਟੈਟਿਸਟਿਕਸ ਆਫਿਸ ਕਹਿੰਦੇ ਆ, ਉਹਨਾਂ ਨੇ ਜਿਹੜਾ ਇਹ ਅਨੁਮਾਨ ਲਾਇਆ ਵਾ, ਉਹ ਇਹ ਲਾਇਆ ਕਿ 6.5% ਵਿਕਾਸ ਦਰ ਰਹੂਗੀ ਭਾਰਤ ਦੀ। ਯਾਨੀ ਜਿਹੜਾ ਹੁਣ ਅੱਗੇ ਸਾਡਾ ਵਿੱਤੀ ਸਾਲ ਆਉਣਾ ਵਾ, ਇਸ ਸਾਲ ਮਤਲਬ ਕਿ ਐਂਡ ਤੱਕ ਇਹ ਜਿਹੜੀ ਸਾਡੀ ਗਰੋਥ ਰੇਟ ਰਹੂਗੀ ਉਹ ਰਹੂਗੀ 6.5। ਹੁਣ ਮਤਲਬ ਇਹ ਆ ਕਿ ਜਿਹੜੀ ਸਾਡੀ ਪਿਛਲੇ ਸਾਲ ਦੀ, ਯਾਨੀ ਜਿਹੜਾ ਅਸੀਂ ਅਤੀਤ 'ਚ ਪਿਛਲਾ ਵਿੱਤੀ ਸਾਲ ਛੱਡ ਕੇ ਆਏ ਹਾਂ, ਫਾਈਨੈਂਸ਼ੀਅਲ ਸਾਲ ਛੱਡ ਕੇ ਆਏ ਹਾਂ, ਉਹਦੇ ਮੁਕਾਬਲਤਨ ਦੇਖੀਏ ਤੇ ਇਹ ਵਿਕਾਸ ਦਰ ਜਿਹੜੀ ਆ ਉਹ ਕਿਤੇ ਨਾ ਕਿਤੇ ਚਿੱਬੀ ਪੈਂਦੀ ਨਜ਼ਰ ਆਉਂਦੀ ਹੈ। ਕਿਉਂਕਿ ਉਹਦੇ 'ਚ ਜਿਹੜੀ ਹਾਈਐਸਟ ਵਿਕਾਸ ਦਰ ਸੀ ਉਹ 7.1% ਅਸੀਂ ਛੱਡੀ ਸੀ ਪਿਛਲੇ ਵਿੱਤੀ ਸਾਲ ਦੇ ਵਿੱਚ। ਬਾਅਦ ਦੇ ਵਿੱਚ ਇਹਨਾਂ ਦੇ ਕੁਛ ਫੈਸਲੇ ਇਸ ਤਰ੍ਹਾਂ ਦੇ ਆਏ ਕਿ ਉਹ ਜਿਹੜੀ ਵਿਕਾਸ ਦਰ ਸੀ ਉਹ ਘਟਦੀ ਹੁਣ ਐਤਕੀ 6.5 ਤੇ ਚਲੇ ਗਈ ਹੈ। ਵੈਸੇ ਪਿਛਲੀ ਤਿਮਾਹੀ ਦੇ ਵਿੱਚ ਤੇ ਇਹ ਬਿਲਕੁਲ ਹੀ ਡਾਊਨ ਚਲੇ ਗਈ ਸੀ, 5.7 ਤੇ ਚਲੇ ਗਈ ਸੀ, ਪਰ ਫਿਰ ਵੀ ਐਤਕੀ ਥੋੜਾ ਜਿਹਾ ਇਹ ਗਰੋ ਕਰਕੇ ਪਰ 7.1 ਦੇ ਮੁਕਾਬਲੇ 6.5 ਤੇ ਰਹੇਗੀ, ਯਾਨੀ 6.5 ਤੇ ਰਹੇਗੀ। ਹੁਣ ਇਹਦੇ 'ਚ ਚਿੰਤਾ ਵਾਲੀ ਗੱਲ ਇੱਕ ਹੋਰ ਵੀ ਆ ਕਿ ਜਿਹੜੀ ਖੇਤੀ ਸੈਕਟਰ ਦੀ ਵਿਕਾਸ ਦਰ ਆ, ਜਿਹੜੀ ਹੱਡੀ ਕਹੀ ਜਾਂਦੀ ਹੈ ਖੇਤੀ, ਉਹਦੀ ਵਿਕਾਸ ਦਰ ਜਿਹੜੀ ਆ ਉਹ ਇਸ ਸਾਲ ਮਤਲਬ ਕਿ 17-18 'ਚ 4.9 ਯਾਨੀ ਆਲਮੋਸਟ 5 ਤੋਂ ਘੱਟ ਕੇ 2.1 ਤੇ ਆ ਗਈ, ਯਾਨੀ 2 ਤੇ ਕਹਿ ਲਓ। ਆਲਮੋਸਟ ਜਿਹੜੀ ਪਿਛਲੇ ਸਾਲ 5 ਤੇ ਸੀਗੀ। ਇਸ ਤੋਂ ਇਲਾਵਾ ਦੂਸਰਾ ਜਿਹੜਾ ਮਹੱਤਵਪੂਰਨ ਸੈਕਟਰ ਹੁੰਦਾ ਮੈਨੂਫੈਕਚਰਿੰਗ, ਉਹਦੀ ਵੀ ਵਿਕਾਸ ਦਰ ਜਿਹੜੀ ਹੈ 2.9 ਆਲਮੋਸਟ 3 ਤੋਂ ਘੱਟ ਕੇ ਉਹ ਆ ਗਈ ਹੈ 1.8 ਤੇ। ਸੋ ਇਹ ਜਿਹੜੇ ਅਨੁਮਾਨ ਲਾਏ ਜਾ ਰਹੇ ਆ, ਇਹਦਾ ਮਤਲਬ ਹੈ ਕਿ ਜਿਹੜੇ ਇਹ ਦੋ ਸੈਕਟਰ ਜਿਨ੍ਹਾਂ ਤੇ ਬਹੁਤ ਵੱਡੇ ਪੱਧਰ ਤੇ ਨਿਰਭਰ ਕਰਦਾ, ਬਹੁਤ ਵੱਡਾ ਆਵਾਮ ਜਿਨ੍ਹਾਂ ਤੇ ਨਿਰਭਰ ਕਰਦਾ, ਉਹਨਾਂ ਦੋ ਸੈਕਟਰਾਂ ਦੇ ਵਿੱਚ ਮੰਦੀ ਜਿਹੜੀ ਹੈ ਨਿਰੰਤਰ ਜਾਰੀ ਹੈ। ਸੋ ਇਹ ਭਾਰਤ ਲਈ ਲਗਾਤਾਰ ਦੂਸਰਾ ਖਤਰਨਾਕ ਸੰਕੇਤ ਹੈ। ਇੱਕ ਤੇ ਇਹ ਸੰਕੇਤ ਹੈ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿੱਦਾਂ ਚੰਗੀ ਭਲੀ ਵਸਦੀ ਆਰਥਿਕਤਾ ਉਜਾੜ ਦਿੱਤੀ ਗਈ ਨੀਤੀਆਂ ਕਰਕੇ, ਤੇ ਉਹਨੂੰ ਦੁਬਾਰਾ ਹੁਣ ਕਿਵੇਂ ਪਟੜੀ ਤੇ ਚੜਾਇਆ ਜਾਵੇ, ਇਹ ਚੁਣੌਤੀ ਹੈ। ਦੂਸਰੀ ਚੁਣੌਤੀ ਹੈ ਕਿ ਖੇਤੀ ਵਿਕਾਸ ਦਰ ਜਿਹੜੀ ਹਮੇਸ਼ਾ ਸਾਡੇ ਲਈ ਬਹੁਤ ਮਹੱਤਵਪੂਰਨ ਰਹੀ ਆ, ਉਹ ਥੱਲੇ ਨੂੰ ਜਾਂਦੀ ਪਈ ਹੈ। ਇਹਨੂੰ ਕਿੱਦਾਂ ਗਰੋ ਕੀਤਾ ਜਾਊਗਾ? ਸੋ ਇਹਦੇ ਬਾਰੇ ਹੁਣ ਸਾਰਾ ਕੁਛ ਹੈ ਜਿਹੜਾ ਉਹ ਆਰਥਿਕ ਮਾਹਰ ਦੱਸਦੇ ਪਏ ਆ, ਪਰ ਸਭ ਤੋਂ ਜ਼ਿਆਦਾ ਦੋ ਚੀਜ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ, ਉਹ ਹੈ GST ਔਰ ਨੋਟਬੰਦੀ। ਕਿਉਂਕਿ ਇਹਨਾਂ ਨੇ ਸੁਧਾਰਾਂ ਲਈ ਕੰਮ ਕੀਤਾ ਸੀ, ਪਰ ਸੁਧਾਰ ਹੋਏ ਨਹੀਂ, ਵਿਗਾੜ ਜ਼ਰੂਰ ਹੋ ਗਿਆ। ਇਹਨਾਂ ਵਿਗਾੜਾਂ ਦੇ ਜ਼ਿੰਮੇਵਾਰ ਸ਼ਖਸ ਉਹ ਦੋ ਹੀ ਨਜ਼ਰ ਆਉਂਦੇ, ਇੱਕ ਮੋਦੀ ਸਾਹਿਬ, ਇੱਕ ਜੇਤਲੀ, ਔਰ ਇੱਕ ਵਕੀਲ ਸੀ, ਉਹ ਮੁੜ ਕੇ ਨੀਤੀ ਘੜਾ ਬਣ ਗਿਆ, ਅਰਥ ਸ਼ਾਸਤਰੀ ਬਣ ਗਿਆ। ਇੱਕ ਆਪ ਹੀ ਕਹਿੰਦਾ ਕਿ ਮੈਂ ਚਾਹ ਵੇਚਣ ਦਾ ਕੰਮ ਕਰਦਾ ਸੀ, ਉਹ ਨੀਤੀਆਂ ਦਾ ਹੈੱਡ ਬਣ ਗਿਆ। ਸੋ ਇਹਨਾਂ ਨੀਤੀਆਂ ਨੇ ਅਜਿਹੇ ਕੀਤੀਆਂ ਕਿ ਵਿਕਾਸ ਦਰ ਹੈ ਜਿਹੜੀ ਉਹ ਲੰਗੜਾ ਕੇ ਚੱਲ ਰਹੀ ਹੈ। ਹੁਣ ਇਹਨੂੰ ਆਖਰੀ ਸਾਲ ਦੇ ਵਿੱਚ, ਕਿਉਂਕਿ ਇਹਨਾਂ ਦੇ ਕੋਲ ਆਖਰੀ ਸਾਲ ਬਚੇਗਾ ਅੱਗੇ ਜਿਹੜਾ 2018-19 ਵਾਲਾ, ਤਾਂ ਉਸ ਸਾਲ ਦੇ ਵਿੱਚ ਕਿੱਥੋਂ ਤੱਕ ਲੈ ਕੇ ਜਾਂਦੇ ਆ ਉਹ ਦੇਖਣਾ ਦਿਲਚਸਪ ਹੋਏਗਾ। ਪਰ ਇਹ ਸਿੱਟਾ ਹੈ ਇਸ ਕਹਾਣੀ ਦਾ ਕਿ ਜੇ ਤੁਸੀਂ ਟਾਂਗਾ ਚਲਾਉਣ ਜਾਣਦੇ ਹੋ ਤਾਂ ਫਿਰ ਟੈਂਕ ਚਲਾਉਣ ਨਾ ਬੈਠੋ, ਕਿਉਂਕਿ ਜੇ ਤੁਸੀਂ ਟਾਂਗਾ ਚਲਾਉਂਦੇ ਟੈਂਕ ਚਲਾਉਣ ਦਾ ਯਤਨ ਕਰੋਗੇ, ਐਕਸੀਡੈਂਟ ਹੋਏਗਾ ਹੀ ਹੋਏਗਾ।
ਭਾਰਤ ਦੀ ਆਰਥਿਕਤਾ ਦਾ ਵੀ ਇਹੋ ਹਾਲ ਹੋਇਆ, ਐਕਸੀਡੈਂਟ ਹੋ ਗਿਆ। ਬਿਲਕੁਲ ਜੀ, ਨੋਟਬੰਦੀ ਨੇ ਬਹੁਤ ਜ਼ਿਆਦਾ ਕੰਮ ਖਰਾਬ ਕੀਤਾ, ਹਜੇ ਹੋਰ ਇਹਨਾਂ ਨੂੰ ਪਤਾ ਲੱਗੂਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਏਅਰ ਲਾਇਸੈਂਸ ਦੀਆਂ ਜਿਹੜੀਆਂ ਹੇਰਾ ਫੇਰੀਆਂ ਆ ਉਹਨਾਂ ਦਾ ਮਹੱਤਵਪੂਰਨ ਖੁਲਾਸਾ। ਦੇਖੋ, ਇਹ ਜਿਹੜੀਆਂ ਇੰਡੀਅਨ ਏਅਰਲਾਈਨਸਿਸ ਨੇ ਇਹਨਾਂ ਦਾ ਵੀ ਵਰਤਾਓ ਆ ਜਿਹੜਾ, ਜਾਂ ਇਹਨਾਂ ਦਾ ਜਿਹੜਾ ਸਲੀਕਾ ਵਤੀਰਾ ਉਹ ਵੀ ਲੀਡਰਾਂ ਵਰਗਾ ਹੀ ਹੋ ਗਿਆ। ਲੀਡਰ ਵੀ ਤੁਹਾਨੂੰ ਪਤਾ ਜਦੋਂ ਏਅਰਲਾਈਨਸ ਤੇ ਚੜ੍ਹਦੇ ਉਹ ਕਹਿੰਦੇ ਆ ਕਿ ਏਅਰਲਾਈਨਸ ਬੇਸ਼ੱਕ ਤੁਹਾਡੀ ਹੋਵੇ, ਨਿੱਜੀ ਹੋਵੇ, ਪਰ ਇਹ ਸਾਡੇ ਹੱਕ ਦੇ ਥੱਲੇ ਆਉਂਦੀ ਆ। ਕਈ ਵਾਰ ਉਹ ਚੱਪਲਾਂ ਲਾ ਕੇ ਇਹਨਾਂ ਦੇ ਮੈਨੇਜਰ ਨੂੰ ਕੁੱਟ ਵੀ ਘੱਟਦੇ ਆ, ਕਈ ਵਾਰੀ ਇਹਨਾਂ ਦੇ ਕੰਪਿਊਟਰ ਹੈ ਜਿਹੜੇ ਉਹ ਵੀ ਤੋੜ ਘੱਟਦੇ, ਬਥੇਰਾ ਕੁਛ ਕਰਦੇ ਆ। ਪਰ ਆਹ ਜਿਹੜੀ ਹੁਣ ਇੱਕ ਸੰਸਦੀ ਕਮੇਟੀ ਦੀ ਰਿਪੋਰਟ ਆਈ ਆ, ਉਹਨਾਂ ਸੰਸਦੀ ਕਮੇਟੀ ਦੇ ਮੈਂਬਰਾਂ ਨੇ ਜਿਸ ਤਰੀਕੇ ਦੀਆਂ ਗੱਲਾਂ ਕਹੀਆਂ ਉਹ ਹੈਰਾਨ ਕਰਦੀਆਂ। ਇੱਕ ਤੇ ਉਹਨਾਂ ਨੇ ਕਿਹਾ ਕਿ ਹੇਰਾਫੇਰੀਆਂ ਬਹੁਤ ਕਰਦੀਆਂ ਕੰਪਨੀ, ਖਾਸ ਤੌਰ ਤੇ ਇੰਡੀਗੋ ਦਾ ਉਹਨਾਂ ਨੇ ਨਾਮ ਲਿਆ ਕਿ ਇਹ ਤੇ ਬਿਲਕੁਲ ਗਈ ਗੁਜ਼ਰੀ ਕੰਪਨੀ ਆ। ਔਰ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਰਦੇ ਕੀ ਆ, ਕਰਦੇ ਆ ਕਿ ਆਪ ਹੀ ਜਾਣ ਬੁੱਝ ਕੇ ਕਾਊਂਟਰ ਤੇ ਬਹੁਤ ਲੰਮੀਆਂ ਲਾਈਨਾਂ ਲਵਾ ਦਿੰਦੇ ਆ, ਆਪ ਹੀ ਫਿਰ ਫਲਾਈਟ ਜਿਹੜੀ ਆ ਉਹ ਮਿਸ ਕਰਵਾ ਦਿੰਦੇ ਆ ਅਗਲੇ ਦੀ, ਤੇ ਫਿਰ ਦੁੱਗਣੇ ਰੇਟਾਂ ਤੇ ਫਿਰ ਉਹਨੂੰ ਟਿਕਟ ਦਿੱਤੀ ਜਾਂਦੀ ਹੈ, ਕਿਉਂਕਿ ਅਗਲੇ ਨੇ ਪਹੁੰਚਣਾ ਹੁੰਦਾ, ਅੱਗੇ ਟਾਈਮ ਸੈੱਟ ਹੁੰਦਾ, ਸਕੈਜੂਲ ਬਣਿਆ ਹੁੰਦਾ। ਤਾਂ ਉਸ ਸੂਰਤ ਦੇ ਵਿੱਚ ਬੰਦਾ ਹੱਥ ਪੈਰ ਮਾਰਦਾ ਕਿ ਛੇਤੀ ਤੋਂ ਛੇਤੀ ਇੱਥੋਂ ਨਿਕਲਾਂ, ਤਾਂ ਉਸ ਸੂਰਤ ਦੇ ਵਿੱਚ ਇਹ ਆਰਥਿਕ ਲੁੱਟ ਕਰਦੇ। ਦੂਸਰਾ ਉਹਨਾਂ ਨੇ ਕਿਹਾ ਕਿ ਦੇਖੋ ਜਿਹੜੀਆਂ ਸ਼ਿਕਾਇਤਾਂ ਆਈਆਂ ਇਹਨਾਂ ਦੇ ਖਿਲਾਫ 2017 ਦੇ ਵਿੱਚ, ਤਾਂ ਉਹ ਕਹਿੰਦੇ ਆ ਕਿ 901 ਸ਼ਿਕਾਇਤਾਂ ਕੀਤੀਆਂ ਨੇ ਇਹਨਾਂ ਦੇ ਖਿਲਾਫ। ਤਾਂ 901 ਸ਼ਿਕਾਇਤਾਂ ਦੇ ਵਿੱਚੋਂ 7% ਸ਼ਿਕਾਇਤਾਂ ਸਿਰਫ ਤੇ ਸਿਰਫ ਕਰਮਚਾਰੀਆਂ ਦੇ ਬਿਹੇਵ ਨੂੰ ਲੈ ਕੇ ਸੀ, ਵਿਹਾਰ ਨੂੰ ਲੈ ਕੇ। ਤਾਂ ਹੁਣ ਇਹ ਸਾਰਾ ਕੁਛ ਹੈ ਜਿਹੜਾ ਸੰਸਦੀ ਕਮੇਟੀ ਨੇ ਸੰਸਦ ਦੇ ਸਾਹਮਣੇ ਰੱਖਿਆ ਕਿ ਇਹ ਬਹੁਤ ਜ਼ਿਆਦਾ ਹੇਰ ਫੇਰ ਵਾਲਾ ਕੰਮ ਵੀ ਕਰੀ ਜਾਂਦੇ ਆ, ਇਹਨਾਂ ਦਾ ਵਤੀਰਾ ਵੀ ਬਹੁਤ ਜ਼ਿਆਦਾ ਮਾੜਾ। ਇੰਡੀਗੋ ਵਾਲੇ ਤਾਂ ਤੁਸੀਂ ਉਹ ਸ਼ਾਇਦ ਵੀਡੀਓ ਵੀ ਦੇਖੀ ਹੋਣੀ ਹੈ ਕਿ ਕਿਸ ਤਰੀਕੇ ਨਾਲ ਇੱਕ ਯਾਤਰੀ ਨੂੰ ਕੁੱਟਿਆ ਜਾ ਰਿਹਾ, ਔਰ ਉਹ ਇੰਡੀਗੋ ਦੇ ਕਰਮਚਾਰੀ ਉਹਨੂੰ ਧੂੰਦੇ ਪਏ ਆ ਏਅਰਪੋਰਟ ਦੇ ਬਾਹਰਲੇ ਪਾਸੇ। ਸੋ ਉਸ ਵੀਡੀਓ ਨੇ ਤਰਥੱਲੀ ਮਚਾਈ ਸੀਗੀ। ਉਸ ਤੋਂ ਬਾਅਦ ਹੀ ਸਾਰੀ ਇਹ ਸੰਸਦੀ ਕਮੇਟੀ ਜਾਂਚ ਪੜਤਾਲ ਲਈ ਉਤਰੀ, ਔਰ ਇਹਨਾਂ ਨੇ ਜਿਸ ਤਰੀਕੇ ਦੇ ਤੱਥ ਰੱਖੇ ਆ, ਹੁਣ ਇਹਨਾਂ ਨੂੰ ਰੈਗੂਲੇਟ ਕਰਨਾ ਚਾਹੀਦਾ ਕਿਸੇ ਤਰੀਕੇ ਨਾਲ। ਇਹ ਨਹੀਂ ਹੈ ਕਿ ਇੱਕ ਰਿਪੋਰਟ ਆ ਗਈ ਔਰ ਰਿਪੋਰਟ ਦੇ ਵਿੱਚ ਸ਼ਿਕਾਇਤਾਂ ਦਾ ਪਟਾਰਾ ਖੁੱਲ ਗਿਆ ਕਿ ਕਿਸ ਤਰੀਕੇ ਨਾਲ ਯਾਤਰੂ ਸ਼ਿਕਾਇਤਾਂ ਕਰਦੇ ਆ ਕਿ ਇਹਨਾਂ ਦਾ ਜਿਹੜਾ ਬਿਹੇਵ ਆ ਉਹ ਹੀ ਸਾਡੇ ਨਾਲ ਠੀਕ ਨਹੀਂ ਰਹਿੰਦਾ। ਤਾਂ ਮੇਰੇ ਖਿਆਲ ਦੇ ਨਾਲ ਇਹਨੂੰ ਰੈਗੂਲੇਟ ਕਰਨਾ ਚਾਹੀਦਾ, ਇਹਨਾਂ ਚੀਜ਼ਾਂ ਦਾ ਹੱਲ ਲੱਭਣਾ ਚਾਹੀਦਾ। ਇਹ ਨਹੀਂ ਕਿ ਕਮੇਟੀ ਨੇ ਆਪਣਾ ਕੰਮ ਕਰ ਦਿੱਤਾ ਤੇ ਮੁੜ ਕੇ ਗਾਂ ਜਿਹੜੀ ਸਰਕਾਰ ਹੈ ਉਹ ਕੰਮ ਮਿੱਟੀ ਕਰ ਦੇਵੇ। ਸੋ ਇਸ ਮਾਮਲੇ 'ਚ ਸਖਤਾਈ ਹੋਣੀ ਚਾਹੀਦੀ ਹੈ। ਜਦੋਂ ਕੋਈ ਪੈਸਾ ਪੇ ਕਰਦਾ, ਭੁਗਤਾਨ ਕਰਦਾ, ਤਾਂ ਫਿਰ ਉਹਨੂੰ ਆਰਾਮਦਾਇਕ ਸਫ਼ਰ ਦੇਣਾ ਇਹਨਾਂ ਕੰਪਨੀਆਂ ਦਾ ਇੱਕ ਮੁੱਢਲਾ ਫਰਜ਼ ਹੀ ਨਹੀਂ, ਇਹਨਾਂ ਦਾ ਕਾਨੂੰਨੀ ਦਾਇਤਵ ਵੀ ਹੈ। ਸੋ ਜੇ ਉਹ ਆਪਣਾ ਦਾਇਤਵ ਛੱਡਦੇ ਦੂਸਰੇ ਪਾਸੇ, ਯਾਨੀ ਜਿਹਨੂੰ ਆਪਾਂ ਡੰਡਾ ਕਹਿੰਦੇ ਆ, ਡੰਡੇ ਵਾਲੇ ਪਾਸੇ ਤੋਂ ਫਿਰ ਸਮਝਾਉਣਾ ਚਾਹੀਦਾ ਜੀ। ਜੀ ਬਿਲਕੁਲ, ਆਰਾਮ ਦੇਣ ਕਿਸੇ ਨੂੰ, ਇਹ ਬੜੀ ਹੋਰ ਗੱਲ ਆ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਈਡੀ ਵੱਲੋਂ ਜਿਹੜੇ ਰਾਣਾ ਦੇ ਪੁੱਤਰ ਨੂੰ ਨੋਟਿਸ ਦਿੱਤਾ ਗਿਆ, ਕੀ ਇਹ ਝਾੜ ਪੂੰਜੀ ਆ ਜਾਂ ਕੁਛ ਨਾ ਕੁਛ ਹੋਵੇਗਾ? ਨਹੀਂ, ਦੇਖੋ ਈਡੀ ਦਾ ਕੰਮ ਇਹ ਹੁੰਦਾ ਕਿ ਇਹਨਾਂ ਨੇ ਇੱਕ ਵਾਰੀ ਨੋਟਿਸ ਕਰ ਦੇਣਾ। ਜੇ ਉੱਤੋਂ ਕਿਸੇ ਵੱਡੇ ਨੇ ਨੋਟਿਸ ਲੈ ਲਿਆ ਕਿ ਇਹਨਾਂ ਨੇ ਫਲਾਣੇ ਨੂੰ ਨੋਟਿਸ ਦਿੱਤਾ ਤੇ ਉਹ ਫਲਾਣਾ ਤੇ ਸਾਡੇ ਨਾਲ ਕਹਿੰਦਾ ਸਾਡਾ ਸਿਆਸੀ ਵਿਰੋਧੀ ਹੈ, ਜੇ ਉਹ ਪਿੱਛੋਂ ਚਾਬੀ ਭਰ ਦੇਣ ਫਿਰ ਈਡੀ ਕੀੜੀ ਦੀ ਥਾਂ ਤੇ ਨਹੀਂ, ਉਹ ਫਿਰ ਪੂਰੀ ਹਾਥੀ ਦੀ ਚਾਲ ਤੇ ਚੱਲ ਪੈਂਦੀ ਹੈ ਜਾਂ ਕਈ ਵਾਰ ਘੋੜੇ ਵਾਂਗੂ ਭੱਜਣ ਲੱਗ ਪੈਂਦੀ ਹੈ। ਤੇ ਜੇ ਇੱਧਰੋਂ ਅੰਦਰਲੇ ਖਾਤਿਓਂ ਸਟੇਟ ਵਾਲੇ ਪਾਸਿਓਂ ਕੋਈ ਦਬਾਅ ਪੈ ਜੇ ਫਿਰ ਈਡੀ ਫਿਰ ਕੀੜੀ ਵਾਲੇ ਹਿਸਾਬ ਕਿਤਾਬ ਨਾਲ ਹੀ। ਤੁਸੀਂ ਵੇਖਿਆ ਨਾ ਡਰੱਗ ਰੈਕਟ ਦਾ ਸਾਰਾ ਕੇਸ ਕਿੱਦਾਂ ਚੱਲਿਆ ਈਡੀ। ਹਾਲੇ ਵੀ ਕੁਝ ਚੀਜ਼ਾਂ ਜਿਹੜੀਆਂ ਦੇਖੋ 5 ਸਾਲ ਦਾ ਸਮਾਂ ਬੀਤਣ ਵਾਲਾ ਹੋ ਗਿਆ, 5 ਸਾਲਾਂ 'ਚ ਹਾਲੇ ਵੀ ਈਡੀ ਨੇ ਉਹ ਮਾਮਲਾ ਤਣ ਪੱਤਰ ਨਹੀਂ ਲਾਇਆ, ਅੱਧ ਵਿਚਾਲੇ ਜਾਂਚ ਪੜਤਾਲ ਤੁਰੀ ਫਿਰਦੀ ਆ। ਹਾਈ ਕੋਰਟ ਤੱਕ ਉਹ ਜਾਂਚ ਪੜਤਾਲ ਦਾ ਸਾਰਾ ਸਟੇਟਸ ਤੁਰਿਆ ਫਿਰਦਾ। ਸੋ ਦੂਜੇ ਪਾਸੇ ਹੁਣ ਈਡੀ ਨੇ ਜਿਹੜਾ ਇਹ ਨੋਟਿਸ ਘੱਲਿਆ ਇਹਨਾਂ ਨੂੰ, ਉਹ ਇਸ ਕਰਕੇ ਘੱਲਿਆ ਕਿਉਂਕਿ ਇਹਨਾਂ ਨੇ ਸ਼ੇਅਰਾਂ ਦੇ ਰੂਪ 'ਚ ਕੋਈ 100 ਕਰੋੜ ਰੁਪਈਆ ਜਿਹੜਾ ਉਹ ਫਰਮਾਂ ਤੋਂ ਜਿਤਾਇਆ ਸੀਗਾ ਬਾਹਰਲੇ ਮੁਲਕ 'ਚੋਂ। ਉਹ 100 ਕਰੋੜ ਰੁਪਈਆ ਜਿਹੜਾ ਜੁਟਾ ਕੇ ਇਹਨਾਂ ਨੇ ਇੱਧਰ ਲਿਆਂਦਾ। ਪਰ ਇਹਦੇ ਵਿੱਚ ਇਹਨਾਂ ਨੇ ਕੀਤਾ ਕੀ ਹੈ, ਜੋ ਇਹਨਾਂ ਤੇ ਦੋਸ਼ ਲੱਗਦੇ ਆ ਕਿ ਜਿਹੜੀ ਸ਼ੇਅਰਾਂ ਦੀ ਖਰੀਦੋ ਫਰੋਖਤ ਹੋਈ ਤਾਂ ਉਹਦੇ ਮੌਕੇ ਤੇ ਜਿਹੜੀ ਭਾਰਤੀ ਰਿਜ਼ਰਵ ਬੈਂਕ ਤੋਂ ਇਹਨਾਂ ਨੇ ਪ੍ਰਵਾਨਗੀ ਲੈਣੀ ਸੀ, ਉਹ ਪ੍ਰਵਾਨਗੀ ਇਹਨਾਂ ਨੇ ਨਹੀਂ ਲਈ। ਹੁਣ ਇਹਨਾਂ ਤੇ ਇਹ ਫਸਤਾ ਜਿਹੜਾ ਉਹ ਕੱਸਿਆ ਜਾ ਰਿਹਾ, ਇਹਨਾਂ ਨੂੰ ਨੋਟਿਸ ਘੱਲਿਆ ਜਾ ਰਿਹਾ ਔਰ ਇਹ ਦੋਸ਼ ਲਾਇਆ ਜਾ ਰਿਹਾ ਕਿ ਫੀਮਾ ਐਕਟ ਦੀ ਇਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਉਹ ਵਿਦੇਸ਼ੀ ਕਰੰਸੀ ਲੈਣ ਦੇਣ ਵਾਲੇ ਕਾਨੂੰਨ ਦੀ ਧਾਰਾ, ਉਹ ਕਹਿੰਦੇ ਆ ਜੀ ਕਿ ਫੀਮਾ ਐਕਟ ਦੀ ਕਿਤੇ ਨਾ ਕਿਤੇ ਉਲੰਘਣਾ ਹੋਈ ਆ। ਸੋ ਹੁਣ ਇਹ ਜਾ ਕੇ ਆਪਣਾ ਪੱਖ ਰੱਖਣਗੇ। ਵੈਸੇ ਰਾਣਾ ਗੁਰਜੀਤ ਸਿੰਘ ਦਾ ਸਪੁੱਤਰ ਹੈ ਜਿਹੜਾ ਰਾਣਾ ਇੰਦਰ ਪ੍ਰਤਾਪ ਸਿੰਘ, ਉਹਨੇ
ਦੱਸੀ ਹੈ ਗੱਲਬਾਤ, ਸਾਰੀ ਪੱਤਰਕਾਰਾਂ ਨੂੰ ਸਫਾਈ ਦਿੱਤੀ ਹੈ। ਉਹ ਕਹਿੰਦਾ ਜੀ ਕਿ ਦੇਖੋ ਇਹੋ ਜਿਹੇ ਮਾਮਲੇ ਦੇ ਵਿੱਚ ਜ਼ਰੂਰੀ ਹੈ ਹੀ ਨਹੀਂ ਕਿ ਅਸੀਂ RBI ਤੋਂ ਮਨਜ਼ੂਰੀ ਲਈਏ, ਪ੍ਰਵਾਨਗੀ ਲਈਏ। ਔਰ ਦੂਜੀ ਗੱਲ ਇਹ ਆ, ਉਹ ਕਹਿੰਦਾ ਕਿ ਜੇ ਕਿਤੇ ਮਾੜਾ ਮੋਟਾ ਇੱਧਰ ਉੱਧਰ ਹੋਇਆ ਤੇ ਉਹ ਜਿਹੜਾ ਸਾਡਾ ਹਿਸਾਬ ਕਿਤਾਬ ਦੇਖਦਾ ਅਮਲਾ, ਉਹਦੀ ਗਲਤੀ ਨਾਲ ਕੁਛ ਭੁਲੇਖਾ ਜਿਹਾ ਪੈ ਗਿਆ, ਬਾਕੀ ਕੋਈ ਵੱਡੀ ਗੱਲ ਨਹੀਂ ਹੈਗੀ, ਅਸੀਂ ਆਪੇ ਜਾ ਕੇ ਸਫਾਈ ਰੱਖ ਦੇਵਾਂਗੇ, ਤੁਸੀਂ ਟੈਨਸ਼ਨ ਨਾ ਲਵੋ। ਹੁਣ ਇਹ ਜਾ ਕੇ ਸਫਾਈ ਕਿਸ ਤਰ੍ਹਾਂ ਦੀ ਰੱਖਦੇ ਆ, ਉਹ ਸਫਾਈ ਤੇ ਕਿਸ ਤਰ੍ਹਾਂ ਦਾ ਅੱਗੋਂ ਰਿਐਕਟ ਕਰਦੇ ਆ, ਦੇਖਣਾ ਦਿਲਚਸਪ ਹੋਏਗਾ। ਪਰ ਵੈਸੇ ਮੈਂ ਇੱਕ ਚੀਜ਼ ਕਹੂੰਗਾ ਕਿ ਆ ਜਿਹੜੇ ਰਾਣੇ ਆ ਸਰਕਾਰ 'ਚ, ਇੱਕ ਤੇ ਰਾਣਾ ਗੁਰਮੀਤ ਸੋਢੀ, ਰਾਣਾ ਗੁਰਜੀਤ ਸਿੰਘ, ਇਹ ਰਾਣੇ ਅੱਗੇ ਇਹਨਾਂ ਦੇ ਸਪੁੱਤਰ ਆ ਗਏ ਰਾਣਾ ਇੰਦਰ ਪ੍ਰਤਾਪ ਸਿੰਘ, ਇਹ ਰਾਣੇ ਸਾਰੇ ਬੀਬੀ ਰਾਣੇ ਇਹੋ ਜਿਹੇ ਆ ਕਿ ਇਹ ਜਦੋਂ ਵੀ ਥੋੜਾ ਜਿਹਾ ਅੱਗੇ ਨੂੰ ਚੱਲਦੇ ਆ, ਕਿਸੇ ਨਾ ਕਿਸੇ ਮੌਕੇ ਤੇ ਇਹਨਾਂ ਦਾ ਗਿੱਟਾ ਆਪ ਹੀ ਖਿੱਚ ਲੈਂਦੇ ਆ ਰਾਣੇ। ਇਹ ਬੀਬੀ ਰਾਣੇ ਆ, ਹਰੇਕ ਮਸਿਆ ਪੁੰਨਿਆ ਤੇ ਕੁਛ ਨਾ ਕੁਛ ਇਹਨਾਂ ਦਾ ਨਿਕਲ ਆਉਂਦਾ। ਰਾਣਾ ਗੁਰਮੀਤ ਸੋਢੀ ਦਾ ਕਿੱਸਾ ਨਿਕਲ ਆਇਆ ਸੀਗਾ ਕੋਠੀ ਵਾਲਾ ਚੰਡੀਗੜ੍ਹ ਦੇ ਵਿੱਚ, ਉਹ ਬਹੁਤ ਬਦਨਾਮੀ ਹੋਈ, ਕੋਈ ਸਫਾਈ ਨਹੀਂ ਸੀ ਆਉਣੀ ਇਹਨਾਂ ਨੂੰ। ਫਿਰ ਬਾਅਦ 'ਚ ਖੱਡਾਂ ਵਾਲਾ ਮਸਲਾ, ਫਿਰ ਬਾਅਦ ਦੇ ਵਿੱਚ ਰਾਣਾ ਗੁਰਜੀਤ ਤੇ ਵੀ ਦੋਸ਼ ਲੱਗੇ ਕਿ ਉਹ ਆਪਣੀ ਫਰਮ ਨੂੰ ਫਾਇਦਾ ਪਹੁੰਚਾ ਰਿਹਾ, ਬਹੁਤ ਕੁਛ ਹੋਇਆ। ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ED ਨੇ ਸਮਨ ਘੱਲਿਆ, ਨਾਲ ਦੀ ਨਾਲ ਟ੍ਰਿਬਿਊਨ ਅਖਬਾਰ ਧੜਾ ਧੜ ਫਿਰ ਸਟੋਰੀਆਂ ਇਹਨਾਂ ਦੀਆਂ ਛਾਇਆ ਕਰਦਾ ਪਿਆ ਕਿ ਇਹ ਮੁੱਕਰਦੇ ਸੀ। ਇਹਨਾਂ ਨੇ ਕਮਿਸ਼ਨ ਵੀ ਬਿਠਾਇਆ, ਕਮਿਸ਼ਨ ਦਾ ਜਿਹੜਾ ਕੰਮ ਤੇ ਮਿਸ਼ਨ ਸੀ ਸਾਰਾ ਕੁਛ ਇਹਨਾਂ ਨੇ ਉਹ ਘੱਟੇ ਕੌਡੀਆਂ ਲਾ ਦਿੱਤਾ। ਪਰ ਇਹ ਸਿੱਧ ਹੋ ਗਿਆ ਕਿ ਇਹਨਾਂ ਦੇ ਇੱਕ ਲੇਖਾਕਾਰ ਦੇ ਰਿਸ਼ਤੇਦਾਰ ਨੂੰ ਜਿਹੜਾ ਪਾਪਾ ਗੁਰਿੰਦਰ ਸਿੰਘ ਠੇਕੇਦਾਰ ਸੀਗਾ, ਉਹਨੇ 5 ਕਰੋੜ ਰੁਪਈਆ ਦਿੱਤਾ ਸੀ। ਉਹ ਗੁਰਿੰਦਰ ਸਿੰਘ ਸਿੰਚਾਈ ਘੁਟਾਲੇ ਦਾ ਅੱਜ ਕੱਲ੍ਹ ਨਾਮਜ਼ਦ ਦੋਸ਼ੀ ਆ, ਵਿਜੀਲੈਂਸ ਦੀ ਹਿਰਾਸਤ 'ਚ ਆ। ਉਹ ਕਹਿੰਦੇ ਕਿ ਇੱਕ ਐਂਟਰਪ੍ਰਾਈਜ਼ਸ ਨੂੰ ਅੱਗੇ ਲੇਖਾਕਾਰ ਦੇ ਰਿਸ਼ਤੇਦਾਰ ਨੇ ਪੈਸਾ ਦਿੱਤਾ, ਉਸ ਐਂਟਰਪ੍ਰਾਈਜ਼ਸ ਕੰਪਨੀ ਨੇ ਅੱਗੇ ਜਾ ਕੇ ਇਹਦੇ ਜਿਹੜੇ ਰਸੋਈਏ ਦੱਸੇ ਜਾਂਦੇ ਸੀ ਜਾਂ ਮੁਲਾਜ਼ਮ ਦੱਸੇ ਜਾਂਦੇ ਸੀ, ਉਹਨਾਂ ਦੇ ਖਾਤਿਆਂ 'ਚ ਟ੍ਰਾਂਜੈਕਸ਼ਨ ਕੀਤੀ। ਸੋ ਇਹਨਾਂ ਨੂੰ ਉਸ ਮਾਮਲੇ 'ਚ ਵੀ ਹੁਣ ਕੋਈ ਜਵਾਬ ਨਹੀਂ ਉੱਠਦਾ ਪਿਆ। ਪਰ ਇਹ ED ਵਾਲਾ ਜੇ ਫਸ ਗਿਆ, ਮੰਨ ਲਓ ਜੇ ਇਹ ਤਾਂ ਹੁਣ ਕਹਿੰਦੇ ਆ ਕਿ ਜੀ ਅਸੀਂ RBI ਤੋਂ ਪ੍ਰਵਾਨਗੀ ਇਸ ਕਰਕੇ ਨਹੀਂ ਲਈ ਕਿਉਂਕਿ ਉਸ ਮਾਮਲੇ ਦੇ ਵਿੱਚ ਪ੍ਰਵਾਨਗੀ ਲੈਣੀ ਲਾਜ਼ਮੀ ਨਹੀਂ। ਪਰ ED ਇੰਨੀ ਜ਼ਿਆਦਾ ਤੇ ਅਣਜਾਣ ਹੈ ਨਹੀਂ ਗੀ ਕਿ ਜਿਸ ਮਾਮਲੇ 'ਚ ਪ੍ਰਵਾਨਗੀ ਲੈਣੀ ਲਾਜ਼ਮੀ ਨਾ ਹੋਵੇ ਤੇ ਉਹ ਚੱਕ ਕੇ ਕਿਸੇ ਨੂੰ ਉਸ ਮਾਮਲੇ 'ਚ ਨੋਟਿਸ ਭੇਜ ਦੇਵੇ, ਸੰਮਨ ਭੇਜ ਦੇਵੇ। ED ਇੰਨੀ ਅਨਪੜ੍ਹ ਜਾਂ ਇੰਨੀ ਅਣਜਾਣ ਨਹੀਂ ਹੋ ਸਕਦੀ। ਪਰ ਜੇ ਇਹਨਾਂ ਦਾ ਪੱਖ ਉੱਥੇ ਸਾਬਤ ਨਹੀਂ ਹੁੰਦਾ, ਸੱਚ ਨਹੀਂ ਮੰਨਿਆ ਜਾਂਦਾ ਜਾਂ ਉਹ ਪੈਮਾਨੇ ਤੇ ਖਰਾ ਨਹੀਂ ਉਤਰਦਾ, ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਉੱਤੇ ਸਰਕਾਰ ਉਹਨਾਂ ਲੋਕਾਂ ਦੀ ਹੈ ਜਿਹੜੇ ਇਹਨਾਂ ਦੇ ਆਪੋਜਿਟ ਆ ਤੇ ਉਸੇ ਸਰਕਾਰ ਦੇ ਅਧੀਨ ਇਹ ਏਜੰਸੀ ਆ, ਜੇ ਕੱਲ ਨੂੰ ਮੰਨ ਲਓ ਕਿਸੇ ਮੌਕੇ ਤੇ ਜਾ ਕੇ ਚੂੜੀ ਕੱਸਣ ਦੀ ਲੋੜ ਪੈਂਦੀ ਹੈ ਤਾਂ ਫਿਰ ਚੂੜੀ ਕੱਸੀ ਵੀ ਜਾ ਸਕਦੀ। ਹਾਂਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ, ਪਰ ਇਹਨਾਂ ਰਾਣਿਆਂ ਨੂੰ ਹੁੰਦਾ ਕੁਛ ਨਹੀਂ ਗਾ। ED ਤਾਂ ਸਾਰਿਆਂ ਦੇ ਦੁਆਲੇ ਹੁੰਦੀ ਆ, ਪਰ ਉਸ ਦੇ ਵਿੱਚ ਹੀ ਇਹ 2-2 ਟਰਮਾਂ ਲਾ ਜਾਂਦੇ ਆ ਸਾਰੇ। ਤੇ ਅੱਗੇ ਆਪਾਂ ਪੰਜਾਬ ਤੇ ਹਰਿਆਣਾ ਦੇ ਹਿੱਸੇ ਦੀ ਬਿਜਲੀ ਦੀ ਗੱਲ ਕਰੀਏ ਤੇ ਹਿਮਾਚਲ ਉਸ ਨੂੰ ਵੇਚੇਗਾ। ਦੇਖੋ ਇਹ ਜਿਹੜਾ ਬਿਜਲੀ ਵਾਲਾ ਪੰਗਾ ਹੈ ਨਾ, ਕਾਫੀ ਪੁਰਾਣਾ ਵਾ। ਬਹੁਤ ਸਮਾਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ, ਹਰਿਆਣਾ, ਹਿਮਾਚਲ ਇਕੱਠੇ ਹੁੰਦੇ ਸੀ। ਫਿਰ ਹਰਿਆਣਾ, ਹਿਮਾਚਲ ਅਲੱਗ ਹੋ ਗਏ, ਵਿੱਚੋਂ ਨਿਕਲ ਗਏ। ਪੰਜਾਬ ਅੱਡ ਭਾਸ਼ਾ ਦੇ ਆਧਾਰ ਤੇ ਸੂਬਾ ਬਣ ਗਿਆ। ਤਾਂ ਕੁਛ ਚੀਜ਼ਾਂ ਇਹਨਾਂ ਦੀਆਂ ਸਾਂਝੀਆਂ ਨੇ। ਪਾਣੀ ਵਾਲਾ ਵਿਵਾਦ ਤੁਹਾਨੂੰ ਪਤਾ, ਫਿਰ ਜਿਹੜਾ ਭਾਖੜਾ ਬਿਆਸ ਨੰਗਲ ਡੈਮ ਆ ਜਿਹੜਾ, ਉਹ ਵੀ ਸਾਂਝਾ ਹੀ ਆ। ਇਸ ਤਰ੍ਹਾਂ ਕਈ ਚੀਜ਼ਾਂ ਨੇ ਇਹਨਾਂ ਦੀਆਂ। ਤਾਂ ਜਿਹੜਾ ਉਹ BBMB ਆ, ਉਹਦੇ ਵਿੱਚ ਇਹ ਸੀਗਾ ਕਿ ਇਹਨਾਂ ਨੇ ਇਕੱਠਿਆਂ ਚੱਲਣਾ ਸੀਗਾ। ਉਹਨਾਂ ਦਾ ਵੀ ਕਿਉਂਕਿ ਕਾਫੀ ਹਿੱਸਾ ਸੀਗਾ ਵਿੱਚ, ਸੁੱਖ ਭੋਗਦੇ ਰਹੇ ਉਹ ਸਾਰੇ ਇਕੱਲੇ ਪੰਜਾਬ ਵਾਲੇ ਭੋਗਦੇ ਰਹੇ। ਫਿਰ ਉਹਨਾਂ ਨੇ ਇਸ ਮਸਲੇ ਨੂੰ ਸੁਪਰੀਮ ਕੋਰਟ 'ਚ ਚੁੱਕਿਆ ਸੀਗਾ ਕਿ ਜਿਹੜੀ ਸਾਡੀ ਹਿੱਸੇਦਾਰੀ ਬਣਦੀ ਸੀ ਬਿਜਲੀ ਦੇ ਵਿੱਚ, ਉਹ ਇਹਨਾਂ ਨੇ ਸਾਨੂੰ ਦਿੱਤੀ ਨਹੀਂ। ਮਤਲਬ ਕਿ ਉਜਾੜਾ ਸਾਡਾ ਹੋਇਆ, ਸਭ ਤੋਂ ਜ਼ਿਆਦਾ ਉਜਾੜਾ ਜਿਸ ਖੇਤਰ ਦਾ ਹੋਇਆ ਉਹ ਇਸ ਸਮੇਂ ਹਿਮਾਚਲ ਦੇ ਵਿੱਚ ਆ। ਉਹ ਕਹਿੰਦੇ ਆ ਕਿ ਸਭ ਤੋਂ ਜ਼ਿਆਦਾ ਉਜਾੜਾ ਅਸੀਂ ਝੱਲਿਆ, ਪਰ ਅਫਸੋਸ ਦੀ ਗੱਲ ਹੈ ਕਿ ਸਾਡਾ ਹੱਕ ਹੈ ਜਿਹੜਾ ਪੰਜਾਬ ਤੇ ਹਰਿਆਣਾ ਲੈ ਜਾਂਦੇ ਰਹੇ, ਬਿਜਲੀ ਉਹਨਾਂ ਨੂੰ ਜਾਂਦੀ ਰਹੀ ਆ। ਇਹ ਫਿਰ ਮਾਮਲਾ ਸੁਪਰੀਮ ਕੋਰਟ ਤੱਕ ਵੀ ਗਿਆ। ਇੱਧਰੋਂ ਹੁਕਮ ਹੋ ਗਏ ਕਿ ਭਾਈ ਸਾਹਿਬ ਤੁਸੀਂ ਇਹਨਾਂ ਦਾ ਹੱਕ ਹੈ ਜਿਹੜਾ ਉਹ ਇਹਨਾਂ ਦੇ ਹੱਥ ਤੇ ਰੱਖੋ, ਤਲੀ ਤੇ ਰੱਖੋ। ਫਿਰ ਇਹ ਮਸਲਾ ਜਿਹੜਾ ਸਰਕਾਰਾਂ ਦੇ ਟੇਬਲ ਤੇ ਵੀ ਆਇਆ। ਜਦੋਂ ਬਾਦਲ ਸਰਕਾਰ ਸੀਗੀ ਉਦੋਂ ਕਾਫੀ ਇਹਨਾਂ ਦੀਆਂ ਮੀਟਿੰਗਾਂ ਵੀ ਹੋਈਆਂ। ਬਹਰਹਾਲ ਉਦੋਂ ਮੀਟਿੰਗਾਂ ਦਾ ਕੋਈ ਸਿੱਟਾ ਜਿਹਾ ਨਹੀਂ ਨਿਕਲਿਆ। ਪਰ ਇਸ ਸਮੇਂ ਜਿਹੜੀ ਨਵੀਂ ਸਰਕਾਰ ਆਈ ਹੈ ਪੰਜਾਬ ਦੇ ਵਿੱਚ, ਇਹਨਾਂ ਨੇ ਸਮਝੌਤਾ ਸਿਰੇ ਚਾੜ ਲਿਆ। ਇਹਨਾਂ ਨੇ ਹੁਣ ਕੀ ਕੀਤਾ ਕਿ ਇਹਨਾਂ ਨੇ 3266 ਕਰੋੜ ਰੁਪਈਏ ਦੀ ਜਿਹੜੀ ਦੇਣਦਾਰੀ ਦੇਣੀ ਸੀਗੀ ਹਿਮਾਚਲ ਦੀ, ਜਿਹੜਾ ਕੁੱਲ ਬਣਦਾ ਸੀਗਾ ਉਹਨਾਂ ਦਾ ਬਕਾਇਆ, ਇਹਨਾਂ ਨੇ ਆਖਿਆ ਕਿ ਪੈਸਾ ਤੇ ਸਾਡੇ ਕੋਲ ਹੈ ਨਹੀਂ, ਤੁਸੀਂ ਏਦਾਂ ਕਰੋ ਕਿ ਬਿਜਲੀ ਲੈ ਲਓ, ਜਿਹੜੀ ਬਿਜਲੀ ਤੁਸੀਂ ਲਓਗੇ ਵੇਚ ਕੇ ਉਹ ਪੈਸਾ ਪੂਰਾ ਕਰ ਲਓ। ਫਿਰ ਇਹਦੇ ਤੇ ਹਰਿਆਣਾ ਵੀ ਸਹਿਮਤ ਹੋ ਗਿਆ। ਹੁਣ ਇਹਨਾਂ ਲਈ ਇਹਨਾਂ ਨੇ ਸਮਾਂ ਰੱਖ ਦਿੱਤਾ ਕਿ ਜਿੱਦਾਂ ਅਕਤੂਬਰ ਦਾ ਮਹੀਨਾ ਹੁੰਦਾ ਜਿੱਥੇ
ਪੰਜਾਬ ਦੇ ਵਿੱਚ ਥੋੜੀ ਜਿਹੀ ਬਿਜਲੀ ਘੱਟ ਚਾਹੀਦੀ ਹੁੰਦੀ ਆ, ਯਾਨੀ ਕਹਿ ਸਕਦੇ ਕਿ ਬਹੁਤ ਥੋੜੀ ਚਾਹੀਦੀ ਹੁੰਦੀ ਆ, ਹਰਿਆਣੇ ਨੂੰ ਵੀ ਬਹੁਤ ਥੋੜੀ ਚਾਹੀਦੀ ਹੁੰਦੀ ਆ, ਉੱਥੇ ਹਿਮਾਚਲ ਦੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਉਹਨਾਂ ਦੇ ਕਾਫੀ ਪ੍ਰੋਜੈਕਟ ਹੈ ਜਿਹੜੇ ਉਹ ਬਰਫ਼ ਕਰਕੇ ਜਾਂ ਹੋਰ ਸਰਦੀ ਦੇ ਕਾਰਨਾਂ ਕਰਕੇ ਉਹ ਬੰਦ ਹੋ ਜਾਂਦੇ, ਠੱਪ ਹੋ ਜਾਂਦੇ। ਉਹ ਕਹਿੰਦੇ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਉਹ ਬਿਜਲੀ ਲੈ ਲਓ, 3-4 ਮਹੀਨੇ ਬਿਜਲੀ ਲੈ ਲਓ ਸਾਰੀ, ਉਹ ਸਾਰੀ ਬਿਜਲੀ ਹੈ ਜਿਹੜੀ ਚਾਹੇ ਤੁਸੀਂ ਵੇਚੋ ਚਾਹੇ ਵਰਤੋ, ਤਾਂ ਉਹ ਜਿਹੜੀ ਬਿਜਲੀ ਹੋਏਗੀ ਤੁਹਾਡੀ 13,066 ਲੱਖ ਯੂਨਿਟ ਬਿਜਲੀ ਜਿਹੜੀ ਹੋਏਗੀ ਉਹ ਤੁਹਾਨੂੰ ਦੇ ਦਿੱਤੀ ਜਾਊਗੀ। ਤਾਂ ਇਸ ਹਿਸਾਬ ਦੇ ਨਾਲ ਫਿਰ ਉਹ ਆਪਣਾ ਖਰਚਾ ਜਿਹੜਾ ਪੂਰਾ ਕਰਨਗੇ, ਵਸੂਲ ਕਰਨਗੇ ਜੋ ਉਹਨਾਂ ਦਾ ਹਿੱਸਾ ਪੱਤੀ ਬਣਦਾ। ਸੋ ਇਸ ਕਰਕੇ ਹਿਮਾਚਲ ਨੂੰ ਪੰਜਾਬ ਤੇ ਹਰਿਆਣੇ ਦੀ ਬਿਜਲੀ ਹੈ ਜਿਹੜੀ ਉਹ ਇਹਨਾਂ 3-4 ਮਹੀਨਿਆਂ 'ਚ ਇਕੱਲੇ ਨੂੰ ਮਿਲ ਜਾਇਆ ਕਰੇ। ਸੋ ਇਹ ਹਿਮਾਚਲ ਦਾ ਵੈਸੇ ਹੱਕ ਵੀ ਬਣਦਾ ਔਰ ਉਹਨਾਂ ਨੇ ਆਪਣਾ ਹੱਕ ਜਿਸ ਤਰੀਕੇ ਨਾਲ ਲਿਆ ਉੱਥੇ ਉਹਨਾਂ ਦਾ ਸਟੈਂਡ ਹੈ ਜਿਹੜਾ ਉਹ ਸਲੌਤ ਦਾ ਭਾਗੀ ਵੀ ਬਣਦਾ ਕਿ ਉਹ ਅੜੇ ਰਹੇ। ਉਹਨਾਂ ਨੇ ਆਖਿਆ ਕਿ ਅਸੀਂ ਇਹਨਾਂ ਤੋਂ ਆਪਣਾ ਹਿੱਸਾ ਲੈ ਕੇ ਛੱਡਣਾ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀਗਾ ਕਿ ਆਉਣ ਵਾਲੇ ਸਮੇਂ 'ਚ ਇਹ ਮੁਸ਼ਕਲਾਤ ਪੈਦਾ ਕਰ ਸਕਦੇ ਆ ਮਾਮਲੇ, ਤਾਂ ਉਹਨਾਂ ਨੇ ਇਹਦਾ ਹੱਲ ਇਹੋ ਹੀ ਕੱਢਿਆ ਕਿ ਜਦੋਂ ਸਾਨੂੰ ਜ਼ਰੂਰਤ ਨਹੀਂ ਹੁੰਦੀ ਉਦੋਂ ਤੁਸੀਂ ਲੈ ਲਓ, ਬਾਕੀ ਅਰਸਾ ਜਿਹੜਾ ਉਹ ਅਸੀਂ ਬਿਜਲੀ ਆਪਣੀ ਵਰਤ ਲਿਆ ਕਰਾਂਗੇ। ਸੋ ਇਹ ਹੱਲ ਕੱਢਿਆ, ਸੋਲਿਊਸ਼ਨ ਕੱਢਿਆ, ਮੇਰੇ ਖਿਆਲ ਦੇ ਨਾਲ ਠੀਕ ਆ। ਇਹਦੇ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਹਿਮਾਚਲ ਦਾ 7.1 ਹਿੱਸਾ ਬਣਦਾ ਇਸ ਟਾਈਮ ਦੇ ਜਿਹੜਾ ਕਿ ਉਹਨਾਂ ਨੂੰ ਪਹਿਲਾਂ ਦਿੱਤਾ ਨਹੀਂ ਸੀ ਜੀ। ਤੇ ਆਪਾਂ ਅਗਲੀ ਗੱਲ ਕਰਦੇ ਹਾਂ ਜੀ ਜ਼ਮੀਨ ਅਕਵਾਇਰ ਵਿਵਾਦ ਦੀ। ਉਹ ਫੇਰ ਭਖਿਆ ਤੇ ਕਾਂਗਰਸੀ ਆਗੂ ਵੀ ਨਿਤਰਿਆ ਵਿਰੋਧ 'ਚ। ਦੇਖੋ ਇਹ ਜਿਹੜਾ ਟਰਾਈਡੈਂਟ ਵਾਲਾ ਪੰਗਾ ਹੈ ਨਾ ਇਹ ਬਰਨਾਲੇ ਜ਼ਿਲ੍ਹੇ ਦੇ ਵਿੱਚ, ਇਹ ਬਹੁਤ ਪੁਰਾਣਾ, ਇਹ ਉਦੋਂ ਦਾ ਪੁਰਾਣਾ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਪਹਿਲੀ ਟਰਮ ਲਾ ਕੇ ਗਏ ਸਨ, ਜਦੋਂ ਪਹਿਲੀ ਪਾਰੀ ਖੇਡ ਕੇ ਗਏ ਸੀਗੇ ਉਦੋਂ ਇਹਨਾਂ ਨੇ ਹੁਕਮ ਦਿੱਤੇ ਸੀਗੇ ਕਿ ਟਰਾਈਡੈਂਟ ਨੂੰ ਐਕਵਾਇਰ ਕਰਾਈ ਜਾਵੇ। ਬਹੁਤ ਲੰਮਾ ਸਮਾਂ ਉੱਥੇ ਸੰਘਰਸ਼ ਚੱਲਿਆ ਕਿਸਾਨਾਂ ਦਾ, ਬਹੁਤ ਕਿਸਾਨਾਂ ਨੂੰ ਡਾਂਗਾਂ ਵੱਜੀਆਂ, ਜੇਲ੍ਹਾਂ 'ਚ ਜਾਣਾ ਪਿਆ, ਭੁੱਖੇ ਭਾਣੇ ਪ੍ਰਦਰਸ਼ਨ ਕਰਨੇ ਪਏ, ਬਹੁਤ ਕੁਛ ਹੋਇਆ ਸੀ। ਤਾਂ ਫਿਰ ਇੱਕ ਮੌਕਾ ਇਹੋ ਜਿਹਾ ਆ ਗਿਆ ਜਦੋਂ ਇਹਨਾਂ ਨੇ ਸਹਿਮਤੀ ਬਣਾ ਕੇ 376 ਕਿੱਲੇ ਜ਼ਮੀਨ ਸੀਗੀ ਜਿਹੜੀ ਉਹ ਟਰਾਈਡੈਂਟ ਗਰੁੱਪ ਨੂੰ ਐਕਵਾਇਰ ਕਰਵਾਈ ਸੀਗੀ। ਤਾਂ ਹੁਣ ਇਹ ਲੋਕ ਦੁਬਾਰਾ ਸੰਗਠਿਤ ਹੋ ਰਹੇ ਆ, ਜਿਨ੍ਹਾਂ ਲੋਕਾਂ ਨੇ ਉਦੋਂ ਸੰਘਰਸ਼ ਕੀਤਾ ਉਹ ਦੁਬਾਰਾ ਹੁਣ ਫਿਰ ਇਕਮੁੱਠ ਹੁੰਦੇ ਪਏ ਆ। ਔਰ ਕਮਾਲ ਦੀ ਗੱਲ ਹੈ ਕਿ ਇਹਨਾਂ ਦੇ ਵਿੱਚ ਹੁਣ ਕਈ ਇਹੋ ਜਿਹੇ ਆਗੂ ਵੀ ਸਪੋਰਟ ਦੇ ਵਿੱਚ ਆ ਰਹੇ ਆ ਜਿਹੜੇ ਕਾਂਗਰਸ ਦੀ ਧਿਰ ਨਾਲ ਹੀ ਤਾਲੁਕ ਰੱਖਦੇ ਆ। ਮਸਲਨ ਇੱਕ ਇਹਨਾਂ ਦਾ ਜਿਹੜਾ ਕਾਂਗਰਸੀ ਪ੍ਰਧਾਨ ਹੈ ਉੱਥੋਂ ਦਾ ਮੱਖਣ ਸ਼ਰਮਾ, ਉਹ ਵੀ ਵਿਰੋਧ ਦੇ ਧੜੇ ਦੇ ਪੱਖ ਦੇ ਵਿੱਚ ਜਾ ਖੜਾ, ਜਿਹੜਾ ਵਿਰੋਧ ਕਰਦਾ ਉਹ ਵਿਰੋਧ ਦੇ ਧੜੇ 'ਚ ਖੜ ਗਿਆ। ਦੂਸਰੇ ਪਾਸੇ ਹੋਰ ਵੀ ਜਿਹੜੇ ਲੋਕਲ ਕਾਂਗਰਸੀ ਆਗੂ ਆ ਉਹ ਅੰਦਰ ਖਾਤੇ ਇਸ ਗਰੁੱਪ ਦੀ ਮੁਖਾਲਫਤ ਕਰਦੇ ਪਏ। ਉਹਦਾ ਕਾਰਨ ਇੱਕ ਇਹ ਵੀ ਆ ਕਿ ਜਿਹੜਾ 10 ਸਾਲ ਦਾ ਅਰਸਾ ਬੀਤਿਆ, ਅਤੀਤ ਦੇ ਵਿੱਚ ਟਰਾਈਡੈਂਟ ਗਰੁੱਪ ਵਾਲਾ ਜਿਹੜਾ ਰਜਿੰਦਰ ਗੁਪਤਾ ਸੀਗਾ ਉਹਦੀ ਬਹੁਤ ਧਿਆਲੀ ਪੈ ਗਈ ਸੀ ਇਹਨਾਂ ਦੇ ਨਾਲ ਗੂੜੀ ਬਾਦਲੀਆਂ ਨਾਲ, ਔਰ ਉਹਨਾਂ ਨੇ ਤੇ ਇਹਨੂੰ ਰੁਤਬਾ ਵੀ ਬਖਸ਼ ਰੱਖਿਆ ਸੀ, ਇੱਕ ਤਰ੍ਹਾਂ ਨਾਲ ਮੰਤਰੀ ਵਾਲੀਆਂ ਸਹੂਲਤਾਂ ਭੋਗਦਾ ਰਿਹਾ ਬਿਜਨਸ। ਸੋ ਇਹਦੀ ਨੇੜਤਾ ਬਹੁਤ ਜ਼ਿਆਦਾ ਸੀ। ਇੱਕ ਮੌਕਾ ਤੇ ਇਹੋ ਜਿਹਾ ਵੀ ਆਇਆ ਸੀਗਾ ਜਦੋਂ ਲੱਗਦਾ ਸੀਗਾ ਕਿ ਇਹਨੂੰ ਟਿਕਟ ਦਿੱਤੀ ਜਾਊਗੀ, ਪਰ ਉਹ ਟਿਕਟ ਵਾਲਾ ਫੰਡਾ ਨੇਪਰੇ ਨਹੀਂ ਚੜਿਆ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਹੁਣ ਜਿਹੜੇ ਕਾਂਗਰਸ ਦੇ ਲੋਕਲ ਆਗੂ ਆ ਉਹ ਵਿਰੋਧੀ ਧੜਾ ਜਿਹੜਾ ਕਿ ਵਿਰੋਧ ਦੇ ਵਿੱਚ ਉਤਰਿਆ ਪਿਆ ਕਿ ਟਰਾਈਡੈਂਟ ਗਰੁੱਪ ਤੋਂ ਇਹ ਜ਼ਮੀਨ ਵਾਪਸ ਲੈਣੀ ਚਾਹੀਦੀ ਹੈ, ਉਹ ਹੁਣ ਉਹਨਾਂ ਦੇ ਨਾਲ ਅੱਖਰ ਲਾ ਕੇ ਨਾਲ ਚੱਲਦੇ ਪਏ ਆ। ਔਰ ਇਹ ਤਰਕ ਦਿੱਤਾ ਜਾ ਰਿਹਾ ਕਿ ਦੇਖੋ ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ ਸੀਗੀ ਇਹ ਕੀਤੀ ਗਈ ਤੇ ਹੁਣ ਜਿਹੜੀ ਐਕਵਾਇਰ ਕੀਤੀ ਜਾਂਦੀ ਹੈ ਜ਼ਮੀਨ ਕਿ ਇਸ ਪ੍ਰੋਜੈਕਟ ਦੇ ਵਿੱਚ ਅਸੀਂ ਆਹ ਕੰਮ ਕਰ ਨੇਪਰੇ ਚੜਾਂਗੇ, ਜੇ ਉਹ ਨੇਪਰੇ ਨਹੀਂ ਚੜਿਆ ਜਾਂਦਾ, ਨੇਪਰੇ ਨਹੀਂ ਚੜਦਾ ਤਾਂ ਫਿਰ ਉਸ ਸੂਰਤ ਦੇ ਵਿੱਚ ਜਿਹੜੀ ਐਕਵਾਇਰ ਕੀਤੀ ਜ਼ਮੀਨ ਆ ਉਹ ਵਾਪਸ ਹੁੰਦੀ ਹੈ। ਤਾਂ ਇਹ ਕਹਿੰਦੇ ਆ ਕਿ ਜਿਹੜਾ ਕਾਇਦਾ ਬਣਿਆ, ਕਾਇਦੇ ਦੇ ਮੁਤਾਬਕ ਇਹ ਜ਼ਮੀਨ ਕਿਉਂਕਿ ਪ੍ਰੋਜੈਕਟ ਜਿਹੜਾ ਇਹਨਾਂ ਨੇ ਕਿਹਾ ਸੀਗਾ ਉਹ ਨੇਪਰੇ ਨਹੀਂ ਚੜਿਆ, ਉਹਦੀ ਜਗ੍ਹਾ ਇਹਨਾਂ ਨੇ ਆਪਣਾ ਹੋਰ ਫੈਕਟਰੀ ਦਾ ਸਾਜੋ ਸਮਾਨ ਬਣਾਉਣਾ ਸ਼ੁਰੂ ਕਰ ਦਿੱਤਾ। ਤਾਂ ਇਹ ਜ਼ਮੀਨ ਕਿਉਂਕਿ ਉਸ ਪ੍ਰੋਜੈਕਟ ਦੇ ਵਿੱਚ ਵਰਤੀ ਨਹੀਂ ਗਈ ਜਿਸ ਪ੍ਰੋਜੈਕਟ ਲਈ ਐਕਵਾਇਰ ਕੀਤੀ ਗਈ ਸੀ, ਲਿਹਾਜ਼ਾ ਇਹ ਕਿਸਾਨਾਂ ਨੂੰ ਜ਼ਮੀਨ ਜਿਹੜੀ ਹੈ ਉਹ ਵਾਪਸ ਕੀਤੀ ਜਾਵੇ। ਵੈਸੇ ਇਸ ਟਰਾਈਡੈਂਟ ਗਰੁੱਪ ਤੇ ਇੱਕ ਦੋਸ਼ ਇਹ ਵੀ ਲੱਗਦਾ ਕਿ ਖਤਰਨਾਕ ਰਸਾਇਣਾਂ ਵਾਲਾ ਪਾਣੀ ਹੈ ਜਿਹੜਾ ਇਹਨਾਂ ਨੇ ਧਰਤੀ ਦੇ ਬੋਰ ਕਰ ਕਰਕੇ ਥੱਲੇ ਉੱਥੇ ਵੀ ਪਹੁੰਚਾਉਣਾ ਸ਼ੁਰੂ ਕਰ ਦਿੱਤਾ, ਜਿਹਦੇ ਨਾਲ ਉੱਥੇ ਲਾਗੇ ਬੰਨੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਆਮ ਲੋਕਾਂ ਦਾ ਵੀ, ਫਸਲਾਂ ਦਾ ਵੀ, ਜ਼ਮੀਨਾਂ ਦਾ ਵੀ। ਸੋ ਇਹ ਵੀ ਦੋਸ਼ ਇਸ ਟਰਾਈਡੈਂਟ ਗਰੁੱਪ ਤੇ ਲੱਗਦਾ। ਹੁਣ ਇਹਨਾਂ ਦੋਸ਼ਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਪਤਾ ਨਹੀਂ, ਪਰ ਇਸ ਮਾਮਲੇ 'ਚ ਇਹ ਇੱਕ ਤਿੱਖਾ ਵਿਰੋਧ ਜਿਹੜਾ ਉਹ ਅੱਗੇ ਜਾ ਕੇ ਪ੍ਰਗਟ ਹੋ ਸਕਦਾ। ਜੇ ਇਹਨਾਂ ਦੀ ਲਾਮਬੰਦੀ ਹੋਊਗੀ, ਕਾਂਗਰਸੀ ਵੀ ਨਾਲ ਖੜ ਗਏ, ਤਾਂ ਮੇਰੇ ਖਿਆਲ ਦੇ ਨਾਲ ਇਸ ਕਾਰੋਬਾਰੀ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ। ਬਿਲਕੁਲ ਜੀ, ਚੰਗੇ ਕੰਮ ਲਈ ਤਾਂ ਲਾਮਬੰਦ ਹੋਣਾ ਚਾਹੀਦਾ। ਤੇ ਅੱਗੇ ਜਦੋਂ ਨਸ਼ੇ ਦੀ ਗੱਲ ਕਰਦੇ ਆ ਤੇ ਬਹੁਤੀ ਗੱਲ ਇਹ ਉੱਠਦੀ ਹੁੰਦੀ ਸੀ ਕਿ ਜਿਹੜੀ
ਪੁਲਿਸ ਆ ਜਾਂ ਜਿਹੜਾ ਆਫਿਸਰ ਤਬਕਾ ਉਹ ਨਾਲ ਰਲਿਆ ਹੋਇਆ। ਤੇ ਇਸੇ ਤਰ੍ਹਾਂ ਹੁਣ ਇੱਕ ਪੰਜਾਬ ਦਾ ਹੌਲਦਾਰ ਲੱਖਾਂ ਦੀ ਹੈਰੋਇਨ ਸਮੇਤ ਕਾਬੂ। ਦੇਖੋ, ਇਹ ਲੁਧਿਆਣਾ ਪੁਲਿਸ ਨੇ ਜਿਹੜਾ ਹੌਲਦਾਰ ਫੜਿਆ, ਇਹ ਇਕੱਲਾ ਨਹੀਂ, ਇਹਦੇ ਨਾਲ ਇਹਦੀ ਇੱਕ ਵਿਲਣ ਵੀ ਫੜੀ ਆ, ਜਿਹੜੀ ਕਿ ਇਹਨੇ ਨਜਾਇਜ਼ ਤੌਰ ਤੇ ਘਰ ਵਾਲੀ ਬਣਾ ਕੇ ਰੱਖੀ ਸੀ, ਕਿਉਂਕਿ ਘਰ ਵਾਲੀ ਜਿਹੜੀ ਅਸਲ ਸੀਗੀ ਉਹ ਜਗਰਾਉਂ ਰਹਿੰਦੀ ਸੀ, ਉਹਦੇ ਬੱਚੇ ਵੀ ਉੱਥੇ ਰਹਿੰਦੇ ਸੀ। ਇਹ ਇਹਦੇ ਕੋਲ ਲੁਧਿਆਣੇ ਸ਼ਹਿਰ 'ਚ ਰਹਿੰਦਾ ਸੀ, ਕਮਰਾ ਕਿਰਾਏ ਤੇ ਲੈ ਕੇ, ਔਰ ਦੋਵੇਂ ਇਹੋ ਜਿਹਾ ਕੰਮ ਕਰਦੇ ਸੀ। ਉਹ ਜਿਹੜੀ ਬੀਬੀ ਆ, ਉਹ ਪਹਿਲਾਂ ਭੁੱਕੀ ਦੇ ਕੇਸ ਦੇ ਵਿੱਚ ਜੇਲ੍ਹ ਦੀ ਦਾਲ ਪੀ ਕੇ ਆਈ ਹੋਈ। ਇਹ ਜਿਹੜਾ ਸੁਲੱਖਣਾ ਸ਼ਖਸ ਆ ਪੰਜਾਬ ਦਾ, ਪੰਜਾਬ ਪੁਲਿਸ ਦਾ, ਇਹ ਬੰਦਾ ਵੀ 2 ਕੇਸਾਂ ਦੇ ਵਿੱਚ ਪਹਿਲਾਂ ਫਸਿਆ ਹੋਇਆ, ਪਰ ਬਾਵਜੂਦ ਇਸ ਦੇ ਇਹਨਾਂ ਨੇ ਇਹਨੂੰ ਲਾਈਨ ਹਾਜ਼ਰ ਕਰਕੇ ਡੰਗ ਟਪਾ ਲਿਆ। ਇਹ ਬੰਦਾ ਨਾਲ ਬਲੈਕ ਕਰੀ ਜਾਂਦਾ ਸੀ, ਨਾਲ ਨੌਕਰੀ ਕਰੀ ਜਾਂਦਾ ਸੀ, ਨਾਲ ਬਲੈਕ ਕਰੀ ਜਾਂਦਾ ਸੀ। ਜਿੱਥੇ ਕਿਤੇ ਕੋਈ ਰੋਕਦਾ ਉਹ ਕਹਿੰਦਾ ਹੋਣਾ ਪੰਜਾਬ ਪੁਲਿਸ, ਅਗਲਾ ਸਗੋਂ ਸਲੂਟ ਮਾਰ ਕੇ ਕਹਿੰਦਾ ਜਾਓ ਸਭ ਜਾਓ, ਲੰਘ ਜਾਓ। ਸੋ ਹੁਣ ਇਹਨੂੰ ਕੱਲ ਫੜਿਆ STF ਨੇ, ਔਰ ਇਹਦੇ ਕੋਲੋਂ ਤਕਰੀਬਨ 35 ਲੱਖ ਰੁਪਏ ਦੀ ਹੈਰੋਇਨ ਬਰਾਮਦ ਕੀਤੀ। ਹੁਣ 35 ਲੱਖ ਦੀ ਹੈਰੋਇਨ ਕਾਫੀ ਮਾਤਰਾ 'ਚ। ਸੋ ਗੱਲ ਇਹ ਨਹੀਂ ਕਿ ਮਾਤਰਾ ਕਿੰਨੀ ਹੈ, ਭਾਵੇਂ 5 ਗ੍ਰਾਮ ਵੀ ਫੜੀ ਜਾਂਦੀ, ਇਹ ਮਸਲਾ ਗੰਭੀਰ ਦਾ ਗੰਭੀਰ ਹੀ ਰਹਿਣਾ ਸੀਗਾ। ਉਹਦਾ ਕਾਰਨ ਇਹ ਆ ਕਿ ਦੇਖੋ, STF ਨੇ ਹੁਣ ਤੱਕ ਜਿੰਨਾ ਵੀ ਕੰਮ ਕੀਤਾ ਉਹਨੇ ਵਧੀਆ ਕੀਤਾ, ਔਰ ਇੰਦਰਜੀਤ ਦੇ ਮਾਮਲੇ 'ਚ ਤੇ ਕੁਛ ਜ਼ਿਆਦਾ ਹੀ ਵਧੀਆ ਕਰ ਦਿੱਤਾ। ਹੁਣ ਉਹ ਘਿਰੇ ਪਏ ਕਾਨੂੰਨੀ ਪਚੜੇ ਦੇ ਵਿੱਚ, ਪਰ STF ਨੇ ਫਿਰ ਵੀ ਕੰਮ ਚੰਗਾ ਕੀਤਾ। ਪਰ ਜੋ ਕੀਤਾ ਤੁਸੀਂ ਉਹਦੇ 'ਚ ਦੇਖੋਗੇ ਕਿ ਜਿਹੜੇ ਸਿਵਲ ਦੇ ਵਿੱਚੋਂ, ਜਿਹੜੇ ਆਮ ਬੰਦਿਆਂ ਦੇ ਵਿੱਚੋਂ ਤਸਕਰ ਹੁੰਦੇ ਆ, ਉਹਨਾਂ ਤਸਕਰਾਂ ਦੀ ਕੋਈ ਬਹੁਤੀ ਵੱਡੀ ਇਹਨਾਂ ਨੇ ਪ੍ਰਾਪਤੀ ਦਰਜ ਨਹੀਂ ਕੀਤੀ, ਜਦ ਕਿ ਪੁਲਿਸ ਵਾਲਿਆਂ ਦੀ ਪ੍ਰਾਪਤੀ ਇਹਨਾਂ ਦੀ ਬਹੁਤ ਵੱਡੀ ਹੈ। ਇੰਦਰਜੀਤ ਫੜਿਆ, ਕੋਟ ਭਾਈ ਥਾਣੇ ਦਾ ਇੱਕ ਥਾਣੇਦਾਰ ਫੜਿਆ ਇਹਨਾਂ ਨੇ ਬਲੈਕ ਕਰਦਾ। ਫਿਰ ਨਾਰਕੋਟੈਕ ਵਾਲੇ ਬਠਿੰਡੇ STF ਦੇ ਕਰਮਚਾਰੀ ਆਪਣੇ ਆਪ ਨੂੰ ਦੱਸ ਕੇ ਤਸਕਰਾਂ ਤੋਂ ਵਸੂਲੀ ਕਰਦੇ, ਉਹ ਫੜੇ। ਫਾਜ਼ਿਲਕਾ ਦੇ ਵਿੱਚ ਇੱਕ ਨੈਕਸਸ ਪੁਲਿਸ ਵਾਲਿਆਂ ਦਾ ਹੀ ਫੜਿਆ, ਜਿਹੜਾ ਮਾਲਖਾਨੇ 'ਚੋਂ ਮਾਲ ਕੱਢ ਕੇ ਮਾਲ ਅੱਗੇ ਸਪਲਾਈ ਕਰਦਾ ਸੀਗਾ, ਹੁਣ ਇਹ ਫੜਿਆ। ਯਾਨੀ STF ਨੇ ਆਪਣੇ ਮਹਿਕਮੇ ਦੇ ਵਿੱਚ, ਖਾਸ ਤੌਰ ਤੇ ਜੋ ਪੰਜਾਬ ਪੁਲਿਸ ਨਾਲ ਜੁੜੇ ਇਸ ਤਰ੍ਹਾਂ ਦੇ ਤਸਕਰੀ ਧੰਦੇ 'ਚ ਲੱਗੇ ਮੁਲਾਜ਼ਮ ਸੀ, ਉਹਨਾਂ ਨੂੰ ਤੇ ਬਹੁਤ ਵੱਡੇ ਪੱਧਰ ਤੇ ਫੜਿਆ। ਪਰ ਜਿਹੜੇ ਆਮ ਤਸਕਰ, ਜਿਨ੍ਹਾਂ ਨੂੰ ਇਹ ਮਗਰਮੱਛ ਦੱਸਦੇ ਸੀਗੇ, ਉਹਨਾਂ ਤੱਕ ਇਹ ਨਹੀਂ ਪਹੁੰਚੇ ਹਾਲੇ। ਹਾਂ, ਇੱਕਾ ਦੁੱਕਾ ਛੋਟੀਆਂ ਕਾਮਯਾਬੀਆਂ ਜ਼ਰੂਰ ਦਰਜ ਕੀਤੀਆਂ, ਵੱਡੀਆਂ ਕਾਮਯਾਬੀਆਂ ਇਹਨਾਂ ਨੇ ਇਸ ਪਾਸੇ ਦਰਜ ਨਹੀਂ ਕੀਤੀਆਂ। ਇਹਦਾ ਮਤਲਬ ਇਹ ਆ ਕਿ ਜਾਂ ਤੇ ਜਿਹੜੀ STF ਆ ਉਹ ਉਹਨਾਂ ਤੱਕ ਪਹੁੰਚਣ 'ਚ ਅਸਮਰੱਥ ਆ, ਜਾਂ ਉਹਨਾਂ ਤੱਕ ਪਹੁੰਚਣ ਦਿੱਤਾ ਹੀ ਨਹੀਂ ਜਾ ਰਿਹਾ, ਤੇ ਜਾਂ ਫਿਰ ਜਿਹੜਾ ਕੁਛ ਵੀ ਇੱਥੇ ਪੰਜਾਬ ਦੇ ਵਿੱਚ ਚੱਲਦਾ ਹੈ ਉਹ ਤਸਕਰਾਂ ਦੀ ਤੇ ਬਦਨਾਮੀ ਆ, ਅਸਲ ਦੇ ਵਿੱਚ ਬਹੁਤਾ ਕੰਮ ਕਰ ਇਹਨਾਂ ਦੇ ਬੰਦੇ ਹੀ ਚਲਾ ਰਹੇ ਆ। ਇਹਦਾ ਮਤਲਬ ਇਹ ਵੀ ਹੋ ਸਕਦਾ, ਕਿਉਂਕਿ ਜਦੋਂ ਵੀ ਰਿਕਵਰੀ ਹੁੰਦੀ ਆ ਕਿਤੇ ਨਾ ਕਿਤੇ, STF ਜਦੋਂ ਰਿਕਵਰੀ ਕਰਦੀ ਹੈ ਇੱਦਾਂ ਦੀ, ਇਹਨਾਂ ਦਾ ਕੋਈ ਨਾ ਕੋਈ ਮੁਲਾਜ਼ਮ, ਇਹਨਾਂ ਦਾ ਕੋਈ ਨਾ ਕੋਈ ਥਾਣੇਦਾਰ ਵਿੱਚ ਰਾੜਿਆ ਜਾਂਦਾ। ਸੋ ਇਹ ਚਿੰਤਾਜਨਕ ਗੱਲ ਆ। ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੁੱਕੀ ਸੀ ਕਿ ਪੰਜਾਬ ਮੈਂ ਨਸ਼ਾ ਮੁਕਤ ਕਰ ਦੂੰ, ਗੁਟਕਾ ਸਾਹਿਬ ਹੱਥ 'ਚ ਚੁੱਕ ਕੇ, ਬੜੀ ਪਿਆਰੀ ਫੋਟੋ ਹੈ ਗੂਗਲ ਤੇ ਅੱਜ ਵੀ ਤੁਰੀ ਫਿਰ। ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਘੱਟੋ ਘੱਟ ਇੰਨਾ ਹੀ ਚਾਹੀਦੇ ਆ ਕਿ ਪੰਜਾਬ ਪੁਲਿਸ ਨੂੰ ਹੀ ਨਸ਼ਾ ਮੁਕਤ ਕਰ ਦੇਵੇ, ਪੰਜਾਬ ਪੁਲਿਸ ਨੂੰ ਹੀ ਨਸ਼ਾ ਤਸਕਰੀ ਤੋਂ ਰਹਿਤ ਕਰ ਦੇਵੇ, ਇੱਥੇ ਹੀ ਸਹੁੰ ਪਕਾ ਦੇਵੇ। ਮੇਰੇ ਖਿਆਲ ਦੇ ਨਾਲ ਜੇ ਇਹ ਸਾਰਾ ਕੁਛ ਕਰ ਦੇਵੇ ਤੇ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਕਾਫੀ ਫਰਕ ਪੈ ਜਾਵੇ। ਜੀ ਜੀ ਬਿਲਕੁਲ, ਪਰ ਔਖਾ ਆ, ਨਹੀਂ ਕਰਨਗੇ। ਤੇ ਅੱਗੇ ਪੰਜਾਬ ਦੇ ਵਿੱਚ ਨਵਾਂ ਪੰਚਾਇਤੀ ਸਿਸਟਮ ਲਿਆਉਣ ਦੀ ਤਜਵੀਜ਼। ਦੇਖੋ, ਇਹ ਜਿਹੜਾ ਪੰਚਾਇਤੀ ਸਿਸਟਮ ਲਿਆਂਦਾ ਜਾ ਰਿਹਾ, ਇਹ ਬੜਾ ਦਿਲਚਸਪ ਆ। ਇਹ ਕਹਿੰਦੇ ਆ ਕਿ ਪੰਚਾਇਤਾਂ ਦੇ ਵਿੱਚ ਇੱਕ ਨਿਆਂ ਪੰਚਾਇਤ ਹੋਏ, ਜਿੰਨੀਆਂ ਪੰਚਾਇਤ ਨਿਆਂ ਪੰਚਾਇਤ ਬਣਾ ਦਿੱਤੀ ਜਾਏਗੀ, ਜਿਹੜੀ ਪਿੰਡ ਪੱਧਰ ਤੇ ਫੌਜਦਾਰੀ ਜਾਂ ਦੀਵਾਨੀ ਕੇਸ ਦੇਖਿਆ ਕਿ ਜਿਹਦੇ ਵਿੱਚ 5 ਪੰਚਾਇਤੀ ਮੈਂਬਰ ਹੋਣਗੇ, ਹਰੇਕ ਨੂੰ 1 ਸਾਲ ਲਈ ਉਸ ਨਿਆਂ ਪੰਚਾਇਤ ਦਾ ਮੁੱਖ ਬਣਨ ਦਾ ਮੌਕਾ ਦਿੱਤਾ ਜਾਏਗਾ। ਔਰ ਇਹ ਛੋਟੇ ਮੋਟੇ ਝਗੜੇ ਆ ਜਿਹੜੇ ਉਹ ਅਦਾਲਤਾਂ ਤੱਕ ਨਾ ਪਹੁੰਚਣ, ਇਸ ਕਰਕੇ ਕਾਰਵਾਈ ਆਰੰਭੀ ਗਈ। ਹੁਣ ਤਜਵੀਜ਼ ਇਹਨਾਂ ਦੀ ਚੰਗੀ ਆ। ਵੈਸੇ ਜਿਹੜੇ ਪੰਚਾਇਤ ਮੰਤਰੀ ਹੈ ਤ੍ਰਿਪਤਰਜਨ ਸਿੰਘ ਬਾਜਵਾ ਜੀ, ਉਹ ਕਹਿੰਦੇ ਆ ਕਿ ਅਸੀਂ ਸਾਰੇ ਪੱਖਾਂ ਨੂੰ ਵਿਚਾਰਾਂਗੇ, ਪਹਿਲਾਂ ਸਾਰੀਆਂ ਚੀਜ਼ਾਂ ਅਸੀਂ ਘੋਖ ਕੇ ਉਸ ਤੋਂ ਬਾਅਦ ਹੀ ਇਸ ਨੂੰ ਇੰਪਲੀਮੈਂਟ ਕਰਾਂਗੇ। ਪਰ ਕੁਛ ਸੱਜਣ ਦੱਸਦੇ ਆ ਜਿਹੜੇ ਮਾਹਰ ਨੇ ਪੰਚਾਇਤੀ ਕੰਮਾਂ ਦਾ, ਜਿਹੜੇ ਨੇੜੇ ਤੋਂ ਦੇਖਣ ਤੁਰਕਣ ਕਰਦੇ ਆ, ਉਹ ਕਹਿੰਦੇ ਆ ਕਿ ਜਿਸ ਤਰ੍ਹਾਂ ਦੀ ਇਹ ਤਜਵੀਜ਼ ਲਿਆ ਰਹੇ ਆ, ਆਉਣ ਵਾਲੇ ਸਮੇਂ 'ਚ ਜਿਹੜੇ ਪੰਚਾਇਤੀ ਇਲੈਕਸ਼ਨ ਹੋਣ ਜਾ ਰਹੇ ਆ, ਤਾਂ ਇਹਨਾਂ ਇਲੈਕਸ਼ਨਾਂ ਤੋਂ ਤੁਰੰਤ ਬਾਅਦ ਦੇ ਵਿੱਚ ਪ੍ਰਭਾਵ 'ਚ ਆ ਸਕਦੇ। ਔਰ ਕੁਛ ਲੋਕ ਇਹਦੀ ਆਲੋਚਨਾ ਕਰਦੇ ਪਏ, ਕੁਛ ਲੋਕ ਕਹਿੰਦੇ ਆ ਕਿ ਚੰਗੀ ਵੈਸੇ ਜੋ ਮਰਜ਼ੀ ਆ, ਜੇ ਨਿਆਂ ਪੰਚਾਇਤਾਂ ਬਣਾਈਆਂ ਜਾਣ, ਜੇ ਸਫਲਤਾਪੂਰਵਕ ਕੰਮ ਕਰਦੀਆਂ, ਪਰ ਜਦੋਂ ਤੁਹਾਡੇ ਕੋਲ ਆਲਰੇਡੀ ਪੰਚਾਇਤੀ ਸਿਸਟਮ ਹੈ ਤਾਂ ਤੁਸੀਂ ਪੰਚਾਇਤਾਂ ਨੂੰ ਵੱਧ ਅਧਿਕਾਰ ਕਿਉਂ ਨਹੀਂ ਦਿੰਦੇ? ਤੁਸੀਂ ਪੰਚਾਇਤਾਂ ਤੋਂ ਇਹ ਕਿਉਂ ਨਹੀਂ ਆਸ ਕਰਦੇ ਕਿ ਉਹ ਰਾਜਨੀਤੀ ਤੋਂ ਦੂਰ ਰਹਿ ਕੇ ਆਪਣੇ ਪੱਧਰ ਤੇ ਆਪਣੇ ਢੰਗ ਦੇ ਨਾਲ ਕੰਮ ਕਰਨ? ਤੁਸੀਂ ਜੇ ਆਸ ਰੱਖਦੇ ਹੋ ਤਾਂ ਫਿਰ ਤੁਹਾਡੇ ਬੰਦੇ ਹੀ ਤੇ ਇਸ ਆਸ ਨੂੰ, ਉਹੀ ਤੇ ਪੰਚਾਇਤਾਂ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਆ। ਤਾਂ ਮੇਰੇ ਖਿਆਲ ਦੇ ਨਾਲ ਇੱਦਾਂ ਦੀਆਂ ਚੀਜ਼ਾਂ
ਇੱਦਾਂ ਦੇ ਰਿਫਾਰਮਸ ਹੋਣੇ ਚਾਹੀਦੇ ਆ। ਪੰਚਾਇਤੀ ਰਾਜ ਬਹੁਤ ਵਧੀਆ ਰਾਜ ਆ, ਪਰ ਆਲਰੇਡੀ ਪੰਚਾਇਤਾਂ ਕੋਲ ਬਹੁਤ ਅਧਿਕਾਰ ਆ। ਪਰ ਅਫਸੋਸ ਦੀ ਗੱਲ ਆ ਕਿ ਸਟੇਟ ਸਰਕਾਰਾਂ, ਜਿਨ੍ਹਾਂ ਦੇ ਵਿੱਚੋਂ ਪੰਜਾਬ ਇੱਕ ਆ, ਇਹ ਉਹਨਾਂ ਨੂੰ ਅਧਿਕਾਰ ਦਿੰਦੇ ਨਹੀਂ, ਬਲਕਿ ਜਿਹੜੇ ਬਹੁਤ ਸਾਰੇ ਅਧਿਕਾਰ ਸੀ ਉਹ ਵੀ ਅਧਿਕਾਰ ਇਹਨਾਂ ਤੋਂ ਵਾਪਸ ਲੈ ਰੱਖੇ। ਸੋ ਪੰਚਾਇਤਾਂ ਕੋਲ ਤੇ ਪਹਿਲਾਂ ਪਾਵਰਾਂ, ਪਰ ਰੌਲਾ ਇਹ ਆ ਕਿ ਜਦੋਂ ਸਿਆਸੀ ਦਖਲਅੰਦਾਜ਼ੀ ਹੁੰਦੀ ਆ ਉਦੋਂ ਪਾਵਰਾਂ ਜਿਹੜੀਆਂ ਉਹ ਬਿਲਕੁਲ ਨਿਰਾਰਥ ਸਾਬਤ ਹੁੰਦੀਆਂ, ਬਿਲਕੁਲ ਉਹਨਾਂ 'ਚ ਕੋਈ ਊਰਜਾ ਨਹੀਂ ਬਚਦੀ। ਸੋ ਪਾਵਰਾਂ ਜਿਹੜੀਆਂ ਪਾਵਰਹੀਨ ਹੋ ਜਾਂਦੀਆਂ। ਤਾਂ ਜ਼ਰੂਰਤ ਇਸ ਗੱਲ ਦੀ ਹੈ ਕਿ ਰਾਜਸੀ ਦਖਲ ਘੱਟ ਕੀਤਾ ਜਾਵੇ। ਅੱਗੇ ਵੀ ਸਾਡਾ ਇੱਥੇ ਦਾ ਪੰਚਾਇਤੀ ਸਿਸਟਮ ਹੁੰਦਾ ਸੀ, ਬਹੁਤ ਕਾਮਯਾਬ ਸਿਸਟਮ ਸੀ। ਸੱਥਾਂ 'ਚ ਬਹਿ ਕੇ ਕਤਲਾਂ ਦੇ ਰਾਜੀਨਾਮੇ ਹੋ ਜਾਂਦੇ ਸੀਗੇ, ਸੱਥਾਂ 'ਚ ਬਹਿ ਕੇ ਮਰਬਿਆਂ ਜ਼ਮੀਨਾਂ ਦੇ ਰੌਲੇ ਜਿਹੜੇ ਉਹ ਨਿਬੜ ਜਾਂਦੇ ਸੀ। ਪਰ ਹੁਣ ਆ 4 ਮਰਲੇ ਦੇ ਪਲਾਟ ਦਾ ਰੌਲਾ ਹੋਵੇ, 4 ਕਤਲ ਹੋ ਜਾਂਦੇ। ਉਹ ਗੜਦੀਵਾਲ ਦੀ ਘਟਨਾ ਤੋਂ ਸਾਡੇ ਸਾਹਮਣੇ ਆ ਕਿ 4-5 ਮਰਲੇ ਦਾ ਕੋਈ ਪਲਾਟ ਸੀ, ਉੱਥੋਂ ਸ਼ੁਰੂ ਹੋਈ ਦੁਸ਼ਮਣੀ 3-4 ਕਤਲਾਂ ਤੱਕ ਪਹੁੰਚ ਗਈ। ਕਈ ਪਿੰਡਾਂ ਦੇ ਵਿੱਚ ਅਸੀਂ ਦੇਖਿਆ ਕਿ ਛੋਟੇ ਝਗੜੇ ਗਲੀਆਂ ਨਾਲੀਆਂ ਦੇ। ਆ ਮਮਦੋਟ ਆ 2-4 ਦਿਨ ਪਹਿਲਾਂ ਦੀ ਗੱਲ ਆ ਕਿ ਪਾਣੀ ਛਿੜਕਣ ਤੋਂ ਹੋਇਆ ਝਗੜਾ, ਮਾਂ ਪੁੱਤ ਦੀ ਜਾਨ ਲੈ ਗਿਆ ਔਰ ਸ਼ਰੀਕੇ ਨੇ ਸ਼ਰੀਕੇ ਦੇ ਬੰਦੇ ਮਾਰ ਕੱਟੇ। ਸੋ ਇਹ ਸਾਰੇ ਛੋਟੇ-ਮੋਟੇ ਝਗੜੇ ਜਿਹੜੇ ਇਹ ਪਿੰਡ ਪੱਧਰ ਤੇ ਸੁਲਝਾਏ ਜਾ ਸਕਦੇ ਆ। ਨਿਆਂ ਪੰਚਾਇਤਾਂ ਵਾਲਾ ਫਾਰਮੈਟ ਕਿੱਦਾਂ ਦਾ ਹੋਊਗਾ ਉਹ ਤਾਂ ਸਮਾਂ ਦੱਸੂਗਾ, ਪਰ ਇਹ ਵੀ ਪੰਚਾਇਤੀ ਫਾਰਮੈਟ ਵੀ ਮਾੜਾ ਨਹੀਂ ਸੀ, ਮਾੜਾ ਇਹਨਾਂ ਦੇ ਬੰਦਿਆਂ ਨੇ ਕਰ ਦਿੱਤਾ। ਬਿਲਕੁਲ ਜੀ, ਜੇ ਪਹਿਲਾਂ ਹੀ ਲੈਣ ਤਾਂ ਬਹੁਤ ਵਧੀਆ ਹੈ। ਉਸ ਟਾਈਮ ਦੇ ਉੱਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਦਾ ਬਹੁਤਾ ਕੋਈ ਦਖਲ ਨਹੀਂ ਹੁੰਦਾ ਸੀ, ਇਸ ਕਰਕੇ ਉਹ ਬਹੁਤ ਵਧੀਆ ਸੀਗਾ। ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ। ਤੇ ਅਸਰਤ ਇਸਾਂ ਨਾਲ ਮਿੰਟੂ ਗੁਰਸਰੀਆ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।